Viewers, welcome back in our program. जी डॉक्टर साहब ਹੁਣ ਆਪਾਂ ਇਸ ਸੈਗਮੈਂਟ ਵਿੱਚ ਲਵਾਂਗੇ ਆਪਣੇ ਦਰਸ਼ਕਾਂ ਦੇ ਜੋ ਫੇਸਬੁੱਕ ਮੈਸੇਜ ਨੇ। ਜੀ ਡਾਕਟਰ ਸਾਹਿਬ ਸਾਡੇ ਕੋਲ ਪਹਿਲਾ ਫੇਸਬੁੱਕ ਮੈਸੇਜ ਆਇਆ ਭਪਿੰਦਰ ਸਿੰਘ ਜੀ ਦਾ। ਇਹ ਲਿਖਦੇ ਨੇ, ਡਾਕਟਰ ਸਾਹਿਬ ਕੈਨੇਡਾ ਨੂੰ ਸਮਝਣਾ ਪਵੇਗਾ ਕਿ ਮਿੱਤਰਤਾ ਬਰਾਬਰ ਵਾਲਿਆਂ ਨਾਲ ਠੀਕ ਰਹਿੰਦੀ ਹੈ। ਬਿਲਕੁਲ ਠੀਕ। ਸੁਖਵਿੰਦਰ ਸਿੰਘ ਲਿਖਦੇ ਨੇ, ਡਾਕਟਰ ਸਾਹਿਬ ਜੀ ਰਾਏ ਦੇ ਨਾਲ ਮਿਲ ਕੇ 6 ਫॉर ਜਸਟਿਸ ਇੰਗਲੈਂਡ ਦੇ ਵਿੱਚ ਰੈਫਰੈਂਡਮ 2020 ਵਾਸਤੇ ਦਫ਼ਤਰ ਖੋਲ੍ਹਿਆ ਹੈ। ਰਾਏ ਸੰਬੰਧੀ ਯੂਰਪ ਵਿੱਚ ਕੁਝ ਵੀ ਭੁੱਲਿਆ ਨਹੀਂ। ਇਹ ਤੁਹਾਡੀ ਜਾਣਕਾਰੀ ਮੈਂ ਜ਼ਰੂਰ ਕਰਾਂਗਾ ਵੈਰੀਫਾਈ। ਜੇ ਇਵੇਂ ਹੈ ਤਾਂ ਇਹ ਫਿਰ ਠੀਕ ਨਹੀਂ ਹੈ। ਠੀਕ ਨਹੀਂ ਹੈ। ਸੁਖਵਿੰਦਰ ਸਿੰਘ ਖਾਲਸਾ ਫੌਜ ਲਿਖਦੇ ਨੇ, ਉਹਨਾਂ ਨੇ ਕਾਫੀ ਸਾਰੇ ਨਾਰੇ ਲਗਾਏ ਨੇ ਐਂਡ 2020 ਰੈਫਰੈਂਡਮ ਦੀ ਗੱਲ ਕੀਤੀ ਹੈ। ਮਨਵਿੰਦਰ ਸਿੰਘ ਖਾਲਸਾ ਫਤਿਹ ਬੁਲਾਉਂਦੇ ਨੇ। ਮੱਕੂ ਸਿੰਘ ਹੁਣ ਲੋਕੀ ਮੂਰਖ ਨਹੀਂ ਹੈ, ਇਹ ਕਮੈਂਟ ਕਰਦੇ ਨੇ। ਅੱਗੋਂ ਸਾਨੂੰ ਭਪਿੰਦਰ ਆਈ ਥਿੰਕ ਹਰਮੇਲ ਸਿੰਘ ਜੀ ਦਾ ਵੀ ਕੋਈ ਰਿਪਲਾਈ ਆਇਆ। ਅੱਛਾ, ਹਰਮੇਲ ਸਿੰਘ ਲਿਖਦੇ ਨੇ, ਮੱਕੂ ਸਿੰਘ ਤੈਨੂੰ ਕਿਉਂ ਮਿਰਚਾਂ ਲੱਗਦੀਆਂ ਨੇ? ਮਾਨਕੂ ਸਿੰਘ ਤੈਨੂੰ ਕਿਉਂ ਮਿਰਚਾਂ ਲੱਗਦੀਆਂ ਹਨ? ਤੈਨੂੰ ਸਿਰਫ ਗੱਲਾਂ ਵਾਲਾ ਕੜਾ ਨਹੀਂ ਚਾਹੀਦਾ, ਵੀ ਛਕਾਵਾਂਗੇ ਚਾਟਾ ਵੀ ਛਕਾਵਾਂਗੇ। ਤੂੰ ਮੂਤ ਪੀਣੀ ਕੌਮ ਨਾਲ ਰਹਿਣਾ ਤਾਂ ਰਹਿ, ਪਰ ਅਸੀਂ ਖਾਲਿਸਤਾਨ ਬਣਾ ਕੇ ਰਵਾਂਗੇ। ਮੈਂ ਇਹ ਵੀ ਕਹਿ ਦਿਆਂ ਵੀ ਸਾਡੇ ਬੜੇ ਸੂਝਵਾਨ ਦਰਸ਼ਕ ਨੇ, ਇਹ ਮੰਨ ਕੇ ਅਸੀਂ ਤੁਰੀਏ ਦੇਖਦੇ ਵੀ हैं ਵੀ ਉਹਨਾਂ ਨੇ ਹਰ ਫੋਰਮ ਤੇ ਸੋਸ਼ਲ ਮੀਡੀਆ 'ਚ ਔਰ ਹੁਣ ਫੇਸਬੁੱਕਸ ਤੇ ਆਪਣੇ ਏਜੰਟ ਛੱਡੇ ਹੋਏ ਨੇ। ਸੋ ਅਸੀਂ ਆਪਣਾ ਬੈਲੈਂਸ ਫੋਕਸ ਕਦੇ ਵੀ ਲੂਜ਼ ਨਾ ਕਰੀਏ ਔਰ ਇਹਨਾਂ ਦੇ ਨਾਲ ਉਲਝਣ ਦੀ ਲੋੜ ਨਹੀਂ ਹੈ। ਇਹਨਾਂ ਦੀ ਬ੍ਰੈਡ ਬਟਰ ਹੈ, ਇਹਨਾਂ ਦੇ ਲਈ ਪ੍ਰੇਅਰ ਹੀ ਹੈ ਕਿ ਬਈ ਇਹ ਰੱਬ ਇਹਨਾਂ ਨੂੰ ਸਮੱਥ ਦੇ ਤੇ ਆਪਣੀ ਰੋਟੀ ਰੋਜ਼ੀ ਕਿਸੇ ਹੋਰ ਕਿਰਤ ਕਮਾਈ ਚੋਂ ਕਰਨ। ਇਹ ਆਪਣੇ ਭਰਾਵਾਂ ਦੀ ਦਲਾਲੀ ਕਰਕੇ ਜਿਹੜੀ ਹੈ ਉਹਨਾਂ ਦਾ ਨੁਕਸਾਨ ਕਰਕੇ ਆਪਣੀ ਕੌਮ ਦਾ ਇਹਦੇ ਚੋਂ ਆਪਣੀ ਰੋਟੀ ਨਾ ਕੱਢਣ। ਭਪਿੰਦਰ ਸਿੰਘ ਜੀ ਦੇ 2 ਮੈਸੇਜ ਨੇ, ਉਹਨਾਂ ਲਿਖਿਆ ਹੈ ਜੀ ਆਇਆਂ ਨੂੰ ਕੁਲਜੀਤ ਵੀਰੇ। ਫਿਰ ਹਾਂਜੀ, ਇੱਕ ਹੋਰ ਸਾਡੇ ਕੋਲ ਕਸ਼ਮੀਰ ਵੀ ਲਿਖਦੇ ਨੇ, ਮਾਨਕੂ ਨਹੀਂ ਤੈਨੂੰ ਹਵਾ ਚਾਹੀਦੀ ਆਪਣਾ ਸਿੱਧਾ ਨਾ ਦੱਸ ਤੇਰੇ ਵੱਲ ਹਵਾ ਭੇਜੀਏ। ਓਕੇ, ਇਹਨੂੰ ਕਾਫੀ ਸਾਰੇ ਮੈਸੇਜ ਨੇ ਜਿਨ੍ਹਾਂ ਉੱਪਰ ਖਾਲਿਸਤਾਨ ਜ਼ਿੰਦਾਬਾਦ ਐਂਡ ਫਤਿਹ ਬੁਲਾਈ ਗਈ ਹੈ। ਜੀ ਡਾਕਟਰ ਸਾਹਿਬ ਦੂਸਰੇ ਸੈਕਸ਼ਨ 'ਚ ਵੀ ਗੁਰਕੀਰਤ ਸਿੰਘ ਸੀਰੀਆ ਬਾਰੇ ਜਾਣਨਾ ਚਾਹੁੰਦੇ ਨੇ। ਅਸੀਂ ਅਗਲਾ ਇੱਕ ਅੱਧਾ ਸੈਗਮੈਂਟ ਸਾਡੇ ਵੀਰ ਪਰਮਜੀਤ ਸਿੰਘ ਹੋਰਾਂ ਨੇ ਸਗੋਂ ਸਾਨੂੰ ਕਿਹਾ ਸੀ ਵੀ ਤੁਸੀਂ ਸੀਰੀਆ ਤੇ ਕਰੋ, ਅਸੀਂ ਜ਼ਰੂਰ ਕਰਾਂਗੇ ਜੀ। ਔਰ ਬਾਕੀ ਹੁਣ ਵਕਤ ਅੱਜ ਦਾ ਵਿਚਾਰ ਵੱਲ ਆਉਂਦੇ ਹਾਂ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ? ਜਿਵੇਂ ਅਸੀਂ ਸੋਮਵਾਰ ਦੇ ਪ੍ਰੋਗਰਾਮ 'ਚ ਹਮੇਸ਼ਾ ਹੀ ਭਾਈ ਗੁਰਦਾਸ ਜੀ ਦੇ ਕਬਿਤ ਸਵਈਏ ਜਿਹੜੇ ਬ੍ਰਿਜ ਪਾਤਸ਼ਾਹ 'ਚ ਨੇ ਉਹਦੀ ਵਿਚਾਰ ਕਰਦੇ ਜੀ। ਸੋ ਅੱਜ ਕਬਿਤ ਸਵਈਆ ਨੰਬਰ 208 ਵਿਚਾਰ ਦੇ ਲਈ ਅਸੀਂ ਚੁਣਿਆ ਜੀ, ਕਿਉਂਕਿ ਅਸੀਂ ਰੈਗੂਲਰਲੀ ਉਸੇ ਨੰਬਰ 'ਚ ਜਿਸ 'ਚ ਇਹ ਨੇ ਅੱਗੇ ਤੋਰਦੇ। जोई प्रिय पावे ताहे देख ओ दिखावे आप, दृष्ट दर्श मिल शोभा दे सुहावे। जोई प्रिय पावे मुख बचन सुनावे, ताहे शब्द सुरत गुर ज्ञान उपजावे। जोई प्रिय पावे दे दिस प्रगटावे, ताहे सोई बहु नायक की नायका कहावे। जोई प्रिय भावे सहजासन मिलावे, ताहे प्रेम रस बस कर अपियो पियावे जी। इहदे च भी अलंकार नायक ते नायका, रूह ते रब दा मेल, प्रेमी प्रेमका दा मेल, पति पत्नी दा मेल, कोई भी अलंकार जिहड़ा इस च असीं कह सकते हैं। पर जिवें सारी गुरबाणी च ਜਦੋਂ ਰੱਬ ਦੇ ਨਾਲ ਮਿਲਾਪ ਦੀ ਗੱਲ ਹੈ ਤੇ ਰੂਹ ਜਿਹੜੀ ਹੈ ਇਹ ਬਰਾਈਡ ਹੈ, ਰੱਬ ਬਰਾਈਡ ਗਰੂਮ ਹੈ। ਔਰ ਜਿਹੜਾ ਜਿਵੇਂ ਪਤੀ ਪਤਨੀ ਦਾ ਮੇਲ ਗ੍ਰਸਥ ਦੀ ਜਿਹੜੀ ਹੈ ਉਹ ਸ਼ੁਰੂਆਤ ਹੁੰਦੀ ਹੈ, ਇਸੇ ਤਰ੍ਹਾਂ ਜਿਹੜਾ ਰੱਬ ਦੇ ਨਾਲ ਰੂਹ ਦਾ ਮਿਲਣਾ ਹੈ। ਔਰ ਇਹਦੇ 'ਚ ਕਿਉਂਕਿ ਸਭ ਕੁਝ ਰੱਬ ਦੇ ਪਲੇਸ਼ਰ ਤੇ ਹੁੰਦਾ ਹੈ, ਨਾਨਕ ਨਦਰੀ ਕਰਮੀ ਦਾਤ। ਸੋ ਇਸ ਲਈ ਰੂਹ ਦੇ ਜ਼ਿੰਮੇ ਹੁੰਦਾ ਹੈ ਕਿ ਉਸ ਨੇ ਆਪਣੇ ਆਪ ਨੂੰ ਸ਼ਿੰਗਾਰਨਾ ਸਵਾਰਨਾ ਨਾਮ ਦੇ ਨਾਲ, ਆਪਣੇ ਜੀਵਨ ਦੇ ਡਿਸਿਪਲਿਨ ਦੇ ਨਾਲ, ਪਰਉਪਕਾਰ ਦੇ ਨਾਲ। ਤੇ ਫਿਰ ਉਸ ਰੂਹ ਦੇ ਉੱਤੇ ਰੱਬ ਰੀਝਦਾ ਤੇ ਆਪਣੀ ਨਦਰ ਕਰਮ ਦੀ ਦਾਤ ਜਿਹੜੀ ਹੈ ਉਹਨੂੰ ਬਖਸ਼ ਕੇ ਉਹਨੂੰ ਆਪਣਾ ਬਣਾ ਲੈਂਦਾ। ਔਰ ਇਹੀ ਇਸ਼ਕ ਹਕੀਕੀ ਦਾ ਪਹਿਲਾਂ ਉਸ ਮਿਲਾਪ ਦੇ ਲਈ ਤਾਂਘ ਹੈ ਤੇ ਫਿਰ ਮਿਲਣ ਦਾ ਉਸ ਵਸਲ ਦਾ ਆਨੰਦ ਹੈ, ਜਿਸ ਨੂੰ ਅਸੀਂ ਗੁਰਬਾਣੀ 'ਚ ਕਿਤੇ ਅਮਿਓ ਚੁਆਵੇ ਹੀ ਹੈ, ਅਮਿਓ ਅੰਮ੍ਰਿਤ ਨੂੰ ਕਹਿੰਦੇ ਨੇ ਕਿ ਫਿਰ ਉਹ ਇੱਕ ਐਸਾ ਆਨੰਦ ਹੈ, ਉਸ ਨੂੰ ਅਸੀਂ ਜਿਹੜਾ ਅਨਹਦ
ਸ਼ਬਦ ਦੇ ਨਾਲ ਜੁੜੀ ਹੋਈ ਗੱਲ ਹੈ, ਉਸ ਹਮੇਸ਼ਾ ਰਹਿਣ ਵਾਲੇ ਆਨੰਦ ਦਾ ਹੈ। ਔਰ ਆਨੰਦ ਭਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਉਸ ਆਨੰਦ ਦੀ ਗੱਲ ਹੈ ਜੀ। ਸੋ ਭਾਈ ਸਾਹਿਬ ਫਰਮਾਉਂਦੇ ਨੇ ਕਿ ਜੋਈ ਪ੍ਰਿਆ ਭਾਵੈ ਤਾਹੇ ਦੇਖ ਉਹ ਦਿਖਾਵੇ ਆਪ, ਦ੍ਰਿਸ਼ਟ ਦਰਸ ਮਿਲ ਸੋਭਾ ਦੈ ਸੁਹਾਵੇ। ਪਰ ਇੱਕ ਗੱਲ ਜਿਹੜੀ ਸਿਧਾਂਤ ਦੀ ਹੈ ਗੁਰਮਤਿ ਦੀ, ਔਰ ਭਾਈ ਸਾਹਿਬ ਬਾਰ-ਬਾਰ ਕਹਿੰਦੇ ਨੇ ਕਿ ਅਲਟੀਮੇਟ ਇਸ ਪਾਸੇ ਸਜਣਾ ਸਵਾਰਨਾ, ਬੰਦਗੀ ਦਾ ਬਲ ਦੇਣਾ, ਸਤ ਸੰਗਤ ਦੇਣਾ, ਇਹ ਵੀ ਨਿਰੰਕਾਰ ਦੇ ਕੋਲ ਹੀ ਹੈ। ਜੋਈ ਪ੍ਰਿਆ ਭਾਵੈ ਤਾਹੇ ਦੇਖ ਉਹ ਦਿਖਾਵੇ ਆਪ। ਜੇ ਪਿਆਰੇ ਨੂੰ ਭਾਉਂਦਾ ਜੀ ਤੇ ਉਹ ਫਿਰ ਉਹ ਜਿਹੀ ਦਿੱਖ ਤੇ ਉਹ ਜਿਹੀ ਦਿਖਾਣ ਦਾ ਵੱਲ ਜਿਹੜਾ ਉਸ ਰੂਹ ਨੂੰ ਬਖਸ਼ ਦਿੰਦਾ ਹੈ। ਦ੍ਰਿਸ਼ਟ ਦਰਸ ਮਿਲ ਸੋਭਾ ਦੇ ਸੁਹਾਵੇ। ਉਹ ਵੇਖਣ ਵਾਲੀ ਅੱਖ ਵੀ ਜਿਹੜੀ ਹੈ, ਜਿਹੜੀ ਕਿ ਫਿਰ ਉਸ ਰੂਹ ਨੂੰ ਉਸ ਖੂਬਸੂਰਤੀ ਦੇ ਨਾਲ ਭਰ ਦਿੰਦੀ ਹੈ ਕਿ ਪਿਆਰਾ ਉਸ ਨੂੰ ਦੇਖ ਕੇ ਰੀਝੇ। ਫਿਰ ਭਾਈ ਸਾਹਿਬ ਕਹਿੰਦੇ ਜੋਈ ਪ੍ਰਿਆ ਭਾਵੈ ਮੁਖ ਬਚਨ ਸੁਣਾਵੇ। ਜੇ ਉਸ ਪਿਆਰੇ ਨੂੰ ਚੰਗਾ ਲੱਗਦਾ ਹੈ, ਉਹ ਉਸ ਰੂਹ ਨੂੰ ਇਸ ਕਦਰ ਰੱਬੀ ਗੁਣਾਂ ਦੇ ਨਾਲ, ਰੱਬੀ ਬਾਣੀ ਦੇ ਨਾਲ ਮਾਲਾ ਮਾਲ ਕਰ ਦਿੰਦਾ ਹੈ ਕਿ ਉਸ ਦੇ ਮੁਖਾਰਬਿੰਦ ਚੋਂ ਉਹ ਜਿਹੇ ਪਿਆਰੇ ਬਚਨ ਨਿਕਲਦੇ ਨੇ। ਜਦੋਂ ਅਸੀਂ ਬਾਣੀ 'ਚ ਪੜ੍ਹਦੇ ਹਾਂ ਕਿ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹੋਂ ਸੰਮਲ ਥੱਕੀ ਜੀ ਉਹ ਕਦੇ ਨਾ ਬੋਲੇ ਕੋਰਾ। ਹੁਣ ਜ਼ਾਹਰ ਹੈ ਕਿ ਭਾਈ ਹਰ ਸੱਜਣ ਰੱਬ ਦਾ ਸੱਜਣ। ਸੋ ਮਿੱਠ ਬੋਲਣਾ ਉਦੋਂ ਹੀ ਹੋਏਗਾ ਜਦੋਂ ਨਿਰੰਕਾਰ ਉਸ ਦੇ ਅੰਦਰ ਉਹ ਭਰੇਗਾ। ਜੋਈ ਪ੍ਰਿਆ ਭਾਵੇ ਮੁਖ ਬਚਨ ਸੁਣਾਵੇ। ਉਸ ਕਿਸਮ ਦੇ ਬਚਨ ਵੀ ਉਹ ਪਿਆਰਾ ਹੀ ਬੁਲਾਉਂਦਾ ਹੈ। ਤਾਹੇ ਸ਼ਬਦ ਸੁਰਤ ਗੁਰ ਗਿਆਨ ਉਪਜਾਵੇ। ਮਿੱਠੇ ਬਚਨ ਤੇ ਫਿਰ ਸ਼ਬਦ ਤੇ ਸੁਰਤ ਦਾ ਮੇਲ। ਸੁਰਤ ਸਾਡੀ ਚੇਤਨਤਾ ਦੇ ਵਿੱਚ ਉਸ ਵਾਹਿਗੁਰੂ ਦੀ ਯਾਦ ਦਾ ਹਮੇਸ਼ਾ ਲਈ ਵਸ ਜਾਣਾ, ਇਹ ਹੈ ਸ਼ਬਦ ਦਾ ਸੁਰਤ ਵਿੱਚ ਹੋਣਾ। ਗੁਰ ਗਿਆਨ ਇਹੀ ਬ੍ਰਹਮ ਗਿਆਨ ਹੈ, ਇਹੀ ਵਿਵੇਕ ਗਿਆਨ ਹੈ, ਇਹੀ ਸੱਚ ਦੀ ਪ੍ਰਾਪਤੀ ਹੈ, ਇਹੀ ਗਿਆਨ ਦੀ ਪ੍ਰਾਪਤੀ ਹੈ। ਅਲਫਾਜ਼ ਇਸ ਲਈ ਆਡਡ ਨੇ ਪਰ ਅਲਟੀਮੇਟਲੀ ਤਾਹੇ ਸ਼ਬਦ ਸੁਰਤ ਗੁਰ ਗਿਆਨ ਉਪਜਾਵੇ। ਜੋਈ ਪ੍ਰਿਆ ਭਾਵੈ ਦਹਿ ਦਿਸ ਪ੍ਰਗਟਾਵੇ ਤਾਹੇ। ਭਾਵੇਂ ਅਸੀਂ 4 ਦਿਸ਼ਾਵਾਂ ਕਹਿੰਦੇ ਈਸਟ ਵੈਸਟ ਨਾਰਥ ਸਾਊਥ, ਪਰ ਇਹ 10 ਦਿਸ਼ਾਵਾਂ ਨੇ। ਜਦੋਂ ਅਸੀਂ ਉਸ ਦੇ ਨਾਲ ਦੇਖਦੇ ਹਾਂ ਵੀ ਐਕਸਟ੍ਰੀਮ ਨਹੀਂ ਨੇ, ਫਿਰ ਈਸਟ ਨੂੰ ਵੀ ਤੁਸੀਂ ਨਾਰਥ ਈਸਟ ਜਿਹੜਾ ਸਾਊਥ ਈਸਟ, ਨਾਰਥ ਵੈਸਟ, ਸਾਊਥ ਵੈਸਟ ਅਸੀਂ ਕਹਿੰਦੇ। ਸੋ ਕੁੱਲ 10 ਦਿਸ਼ਾਵਾਂ ਨੇ, 10 ਡਾਇਰੈਕਸ਼ਨਸ ਜਿਹੜੀਆਂ ਸਾਡੇ ਆਲੇ ਦੁਆਲੇ ਬਣਦੀਆਂ। ਤੇ ਭਾਈ ਸਾਹਿਬ ਕਹਿੰਦੇ ਨੇ ਕਿ ਜਦੋਂ ਪਿਆਰਿਆਂ ਨੂੰ ਚੰਗਾ ਲੱਗਦਾ ਹੈ ਫਿਰ ਉਹ ਤੁਹਾਨੂੰ 10 ਦਿਸ਼ਾਵਾਂ ਦਾ ਗਿਆਨ ਦੇ ਦਿੰਦਾ। ਮਤਲਬ ਇਹ ਹੈ ਸਾਰਾ ਆਲਾ ਦੁਆਲਾ, ਕੱਲਾ ਇਹੀ ਨਹੀਂ, ਸਾਰੇ ਬ੍ਰਹਿਮੰਡ ਦਾ, ਸਾਰੇ ਕਾਸਮੋਸ ਦਾ। ਸੋਈ ਬਹੁ ਨਾਇਕ ਕੀ ਨਾਇਕਾ ਕਹਾਵੇ। ਕਿ ਜਦੋਂ ਇਹਨਾਂ ਗੁਣਾਂ ਦੇ ਨਾਲ ਆਤਮਾ ਮਾਲਾ ਮਾਲ ਹੋ ਗਈ, ਬਹੁ ਨਾਇਕ, ਫਿਰ ਉਹ ਵਾਹਿਗੁਰੂ ਜਿਹਦਾ ਜਿਸ ਨੂੰ ਪਾਣ ਦੇ ਲਈ ਬਹੁਤ ਸਾਰੀਆਂ ਰੂਹ ਇਸਤਰੀਆਂ ਜਿਹੜੀਆਂ ਨੇ ਉਹ ਯਤਨ ਕਰ ਰਹੀਆਂ ਨੇ, ਫਿਰ ਜਦੋਂ ਇਹਨਾਂ ਗੁਣਾਂ ਦੇ ਨਾਲ ਉਹ ਮਾਲਾ ਮਾਲ ਰੂਹ ਹੋ ਜਾਂਦੀ ਹੈ, ਫਿਰ ਉਸ ਬਹੁ ਨਾਇਕ ਦੀ ਨਾਇਕਾ ਬਣ ਜਾਂਦੀ ਹੈ ਉਹ ਰੂਹ। ਸੋਈ ਬਹੁ ਨਾਇਕ ਕੀ ਨਾਇਕਾ ਕਹਾਵੇ। ਜੋਈ ਪ੍ਰਿਆ ਭਾਵੇ ਸਹਿਜ ਆਸਨ ਮਿਲਾਵੇ ਤਾਹੇ। ਇਹ ਹੁਣ ਪਤੀ ਪਤਨੀ ਦੇ ਮੇਲ ਦੀ ਗੱਲ ਹੈ ਕਿ ਫਿਰ ਜਿਵੇਂ ਇੱਕ ਸੇਜ ਦੇ ਉੱਤੇ ਉਸ ਵਾਹਿਗੁਰੂ ਦੇ ਨਾਲ ਉਸ ਰੂਹ ਦਾ ਇਕਮਿਕ ਹੋਣਾ ਸਹਿਜ ਆਸਨ ਹੈ। ਕਿ ਉਹ ਸਹਿਜ ਦੇ ਵਿੱਚ, ਜਦੋਂ ਅਸੀਂ ਸਹਿਜ ਸਮਾਧ ਦੀ ਗੱਲ ਕਰਦੇ ਕਿ ਉਹੀ ਸਹਿਜੇ ਜਾਗੇ ਸਹਿਜੇ ਸੋਏ, ਕਰਨੇ ਹਾਰ ਕਰੇ ਸੋ ਹੋਏ, ਪ੍ਰੇਮ ਰਸ ਬਸ ਕਰ ਅਪਿਓ ਪਿਆਵੇ। ਕਿ ਫਿਰ ਉਹ ਪ੍ਰੇਮ ਦਾ ਰਸ ਅੰਦਰ ਭਰ ਜਾਂਦਾ ਹੈ ਤੇ ਇਹੀ ਉਹ ਅੰਮ੍ਰਿਤ ਦੇ ਘੁੱਟ ਨੇ, ਉਹ ਅਪਿਓ ਹੈ ਜਿਹੜਾ ਕਿ ਆਨੰਦ ਦਾ, ਸਹਿਜ ਆਸਣ ਦਾ ਔਰ 4 ਚੁਫੇਰੇ ਉਸ ਦੇ ਦੀਦਾਰ ਦਾ, ਇਹ ਜਿਹੜਾ ਅੰਮ੍ਰਿਤ ਹੈ ਇਹ ਅਕਾਲ ਪੁਰਖ ਪਿਆ ਦਿੰਦੇ ਨੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tvg4.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਉੱਤੇ ਪਨਾਸਾਂ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।